ਜਿਹੜੀ ਮੇਜਰ ਰੀਆਰਗੇਨਾਈਜੇਸ਼ਨ ਹੈ ਸਿੱਖ ਫੈਡਰੇਸ਼ਨ ਯੂਕੇ ਦੀ, ਜਿਹਦੇ 'ਚ ਨਵੀਂ ਤੇ ਯੰਗਰ ਲੀਡਰਸ਼ਿਪ ਜਿਹੜੀ ਹੈ 5 ਪ੍ਰਧਾਨੀ ਸਿਸਟਮ ਦੇ ਥੱਲੇ ਕੰਮ ਕਰੇਗੀ। ਯੂਕੇ ਗਵਰਨਮੈਂਟ ਦੇ ਨਾਲ ਵੀ ਲੌਬੀ ਹੋਏਗੀ ਔਰ ਇਸ ਸਟਰਗਲ ਨੂੰ ਆਜ਼ਾਦੀ ਤੱਕ, ਸਿੱਖ ਆਜ਼ਾਦੀ, ਖਾਲਿਸਤਾਨ ਦੀ ਆਜ਼ਾਦੀ ਤੱਕ, ਜਿਸ ਨੂੰ ਅਸੀਂ ਮੰਤਕੀ ਅੰਜਾਮ ਕਹਿੰਦੇ ਹੋ, ਪਹੁੰਚਾਇਆ ਜਾਏਗਾ। ਕੋਆਰਡੀਨੇਟਿਡ ਇੰਟਰਨੈਸ਼ਨਲ ਕੈਂਪੇਨ ਜਿਹੜਾ ਹੈ ਉਸ 'ਚ ਇਸ ਇੱਕੋ ਹੀ ਮੁੱਦਾ ਹੋਏਗਾ ਕਿ ਇੰਡੀਆ ਨੂੰ ਰੌਕ ਸਟੇਟ ਡਿਕਲੇਅਰ ਕੀਤਾ ਜਾਏ, ਕਿਉਂਕਿ ਪਿਛਲੇ 12 ਮਹੀਨਿਆਂ ਦੇ ਵਿੱਚ ਇੰਡੀਆ ਐਕਸਪੋਜ਼ ਹੋਇਆ ਐਜ਼ ਏ ਰੌਕ ਸਟੇਟ, ਜੋ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਔਰ ਸਿਆਸੀ ਤੌਰ ਦੇ ਉੱਤੇ ਬਾਹਰਲੇ ਮੁਲਕਾਂ ਦੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਹੈ। ਐਟ ਦਾ ਨੈਸ਼ਨਲ ਲੈਵਲ, a working group of at least 15 Sikh women has been formed that will lead on several projects. 15 ਸਿੱਖ ਬੀਬੀਆਂ ਜਿਹੜੀਆਂ ਨੇ ਆਰਡਰਡ ਪ੍ਰੋਜੈਕਟਸ ਨੂੰ ਲੀਡ ਕਰਨਗੇ। Labour government is to deliver a statutory code of practice on Sikh articles of faith and firmly recognize the 1984 Sikh genocide. ਇਹ ਜਿਹੜੀ ਇਨਫੋਰਮੇਸ਼ਨ ਐਮਰਜ ਹੋਈ ਨਿਖਿਲ ਗੁਪਤਾ ਇੰਡਾਇਟਮੈਂਟ 'ਚੋਂ, ਇਹ ਹੁਣ ਭਾਰਤ ਸਰਕਾਰ ਫਸੀ ਹੋਈ ਹੈ। US ਇੰਟੈਲੀਜੈਂਸ ਜਿਹੜੀ ਹੈ ਔਰ ਕੈਨੇਡੀਅਨ ਅਥਾਰਟੀਜ਼, US ਐਡਮਿਨਿਸਟ੍ਰੇਸ਼ਨ, ਇਹ ਪਬਲਿਕ ਪ੍ਰੈਸ਼ਰ ਇੰਡੀਅਨ ਗਵਰਨਮੈਂਟ 'ਤੇ ਪਾ ਰਹੇ ਨੇ ਕਿ ਭਾਈ ਇਹ ਜਿਹੜੀ ਤੁਸੀਂ ਫੋਰਨ ਸੋਇਲ ਦੇ ਉੱਤੇ ਬਾਹਰਲੀ ਜ਼ਮੀਨ 'ਤੇ ਦਹਿਸ਼ਤਗਰਦੀ ਕੀਤੀ ਹੈ, ਇਹਦੀ ਅਕਾਊਂਟੇਬਿਲਟੀ। ਇਹ ਹੁਣ ਅਸੀਂ ਅਗਲੇ 12 ਮਹੀਨਿਆਂ 'ਚ ਦੇਖਾਂਗੇ ਕਿ ਜਿਹੜਾ ਕੰਮ ਮਿਊਟ ਕਰਨ ਦਾ ਜਾਂ ਉਸ ਪ੍ਰਤੀ ਬਿਲਕੁਲ ਬੇਦਿਲੀ ਦਾ ਰਿਸ਼ੀ ਸੁਨਕ ਨੇ ਕੀਤਾ ਸੀ, ਲੇਬਰ ਗਵਰਨਮੈਂਟ ਇਸ ਨੂੰ ਕਿਵੇਂ ਲਏਗੀ। Working with others, we have commenced the process of creating an international structure to meet the demands of governments and the UN for a global setup to negotiate on behalf of a sovereign Sikh state. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਘੱਲੂਘਾਰਾ 84 ਦੀ 40ਵੀਂ ਸਾਲਾਨਾ ਦੁੱਖ ਯਾਦ ਅਤੇ ਸਿੱਖ ਫੈਡਰੇਸ਼ਨ ਦੀ 40ਵੀਂ ਵਰ੍ਹੇਗੰਢ ਨੂੰ ਯਾਦ ਕਰਦਿਆਂ ਇੱਕ ਵਿਸ਼ਾਲ ਕਨਵੈਨਸ਼ਨ ਦਾ ਪ੍ਰਬੰਧ ਕੀਤਾ ਗਿਆ ਔਰ ਵੁਲਵਰਹੈਂਪਟਨ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਇਸ ਕਾਨਫਰੰਸ ਵਿੱਚ 10,000 ਤੋਂ ਜ਼ਿਆਦਾ ਸਿੱਖ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਔਰ ਬਹੁਤ ਸਾਰੇ ਜਿਹੜੇ TV ਚੈਨਲਾਂ ਵੱਲੋਂ ਇਸ ਕਾਨਫਰੰਸ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਔਰ ਜਿਸ ਨੂੰ 100 ਤੋਂ ਜ਼ਿਆਦਾ ਮੁਲਕਾਂ ਵਿੱਚ ਸਿੱਖ ਸੰਗਤਾਂ ਨੇ ਦੇਖਿਆ ਔਰ TV 84 ਨੇ ਵੀ ਇਸ ਨੂੰ ਲਾਈਵ ਟੈਲੀਕਾਸਟ ਕੀਤਾ ਔਰ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਨ ਵਾਲੇ 3 ਮੁੱਖ ਬੁਲਾਰੇ ਭਾਈ ਮਨਤੀਰ ਸਿੰਘ ਪੰਜਾਬ ਤੋਂ, ਭਾਈ ਮਨਿੰਦਰ ਸਿੰਘ ਕੈਨੇਡਾ ਤੋਂ ਅਤੇ ਡਾਕਟਰ ਅਮਰਜੀਤ ਸਿੰਘ ਅਮਰੀਕਾ ਤੋਂ ਸਨ ਔਰ ਕਾਨਫਰੰਸ ਸੰਬੰਧੀ ਜਿਹੜੇ ਲਏ ਗਏ ਫੈਸਲੇ ਔਰ ਇਹਨਾਂ ਬਾਰੇ ਆਪਾਂ ਆਪਣੇ ਵਿਊਅਰਸ ਨਾਲ ਜਿਹੜੀ ਸਾਂਝ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਬਰਥ 15 ਸਤੰਬਰ 1984 ਨੂੰ ਹੋਇਆ। ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਕਾਫੀ ਡਿਟੇਲ ਡਿਸਕਸ ਕੀਤੀ ਹੈ ਕਿ ਕਿਵੇਂ ਲਗਾਤਾਰਤਾ ਦੇ ਨਾਲ ਬਹੁਤ ਵੱਡਾ ਰੋਲ, ਲਗਭਗ 20 ਸਾਲ ਸਿੱਖ ਯੂਥ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨੇ ਖਾਲਿਸਤਾਨ ਦੇ ਸੰਘਰਸ਼ ਵਿੱਚ ਪਲੇ ਕੀਤਾ। ਪਰ 9/11 ਤੋਂ ਬਾਅਦ ਜਦੋਂ ਇੱਕ ਮਾਹੌਲ, ਜਦੋਂ ਕਿ ਫਰੀडम ਫਾਈਟਰ, ਮਿਲੀਟੈਂਟ ਔਰ ਟੈਰਰਿਸਟ ਸਾਰੇ ਟੈਰਰਿਸਟ ਬਣਾ ਦਿੱਤੇ ਗਏ, ਇੰਡੀਅਨ ਗਵਰਨਮੈਂਟ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਇੰਗਲੈਂਡ ਦੀ ਹਕੂਮਤ ਦੇ ਉੱਤੇ ਦਬਾਅ ਬਣਾ ਕੇ ISYF ਨੂੰ ਬੈਨ ਕਰਵਾ ਦਿੱਤਾ, ਪਾਬੰਦੀ ਲਵਾ ਦਿੱਤੀ। ਹਾਲਾਂ ਬਾਅਦ ਦੇ ਵਿੱਚ ਸਿੱਖ ਫੈਡਰੇਸ਼ਨ UK ਨਾਂ ਦੀ ਜਥੇਬੰਦੀ 20 ਸਾਲ ਪਹਿਲਾਂ ਲਗਭਗ ਹੋਂਦ 'ਚ ਆਈ, ਉਹਨਾਂ ਨੇ ਉਸ ਬੈਨ ਨੂੰ ਵੀ ਹਟਵਾਇਆ, ਪੂਰਾ ਕੇਸ ਲੜਿਆ ਕਾਨੂੰਨੀ ਤੌਰ ਦੇ ਉੱਤੇ ਔਰ ਇਹ ਵਰ੍ਹਾ ਜਦੋਂ ਕਿ 40 ਸਾਲ ਘੱਲੂਘਾਰਾ 84 ਨੂੰ ਹੋ ਗਏ ਨੇ ਔਰ ਇਹਦੇ ਨਾਲ ਹੀ ISYF ਔਰ ਸਿੱਖ ਫੈਡਰੇਸ਼ਨ ਦੇ ਵੀ 40 ਸਾਲ ਜਿਹੜੇ ਨੇ ਹੋ ਚੁੱਕੇ ਸੀ। ਸੋ ਇਸ ਸਬੰਧ ਦੇ ਵਿੱਚ ਬੜੇ ਹੀ ਚੰਗੇ ਢੰਗ ਦੇ ਨਾਲ ਸਿੱਖ ਫੈਡਰੇਸ਼ਨ UK ਦੇ ਸੇਵਾਦਾਰਾਂ ਨੇ ਜਿਹੜਾ ਇਹ ਸਾਲਾਨਾ ਇੰਟਰਨੈਸ਼ਨਲ ਕਨਵੈਨਸ਼ਨ, ਨੈਸ਼ਨਲ ਤੋਂ ਇਹ ਇੰਟਰਨੈਸ਼ਨਲ ਸੀ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਈਵਨ ਯੂਰਪ ਦੇ ਮੁਲਕਾਂ 'ਚੋਂ, ਜਿਵੇਂ ਜਰਮਨ 'ਚੋਂ ਲਗਭਗ 14-15 ਸਿੰਘਾਂ ਦਾ ਡੈਲੀਗੇਸ਼ਨ ਸੀ ਮੁਕੰਮਲ, ਇਸੇ ਤਰ੍ਹਾਂ ਗ੍ਰੀਸ ਤੋਂ ਬਾਕੀ ਔਰ ਜਿਵੇਂ ਐਜ਼ ਏ ਸਪੀਕਰਸ ਮੈਨੂੰ ਅਮਰੀਕਾ ਤੋਂ ਇਨਵਾਈਟ ਕੀਤਾ ਹੋਇਆ ਸੀ, ਕੈਨੇਡਾ ਤੋਂ ਭਾਈ ਮਨਿੰਦਰ ਸਿੰਘ ਔਰ ਇਸੇ ਤਰ੍ਹਾਂ ਪੰਜਾਬ ਤੋਂ ਭਾਈ ਮਨਤੀਰ ਸਿੰਘ। ਸੋ ਉਸ ਦਾ ਕਾਫੀ ਵੇਰਵਾ ਅਸੀਂ ਜਿਹੜਾ ਉਹ ਪਿਛਲੇ ਸੈਗਮੈਂਟ ਦੇ ਵਿੱਚ ਡਿਸਕਸ ਕੀਤਾ। ਸੋ ਜਿਹੜੇ ਇਸ ਕਨਵੈਨਸ਼ਨ ਨੂੰ
ਜਾਂ ਇਸ ਦੀਆਂ ਇੰਪਲੀਕੇਸ਼ਨਸ ਲੌਂਗ ਟਰਮ ਕੀ ਨੇ ਸਮਝਣਾ ਚਾਹੁੰਦੇ ਨੇ, ਉਹ ਪਹਿਲਾ ਸੈਗਮੈਂਟ ਵੀ ਜ਼ਰੂਰ ਦੇਖਣ। ਹਾਲਾਂ ਪਹਿਲੇ 'ਚ ਸਾਡਾ ਜ਼ਿਆਦਾ ਪਰਸਨਲ ਟੱਚ ਵੀ ਹੈ, ਕਿਉਂਕਿ ਜੋ ਮਹਿਮਾਨ ਨਵਾਜ਼ੀ ਔਰ ਹੌਸਪਿਟੈਲਿਟੀ ਔਰ ਪਿਆਰ ਅਫੈਕਸ਼ਨ ਅਸੀਂ ਸਿੱਖ ਸੰਗਤਾਂ ਦਾ ਮਾਣਿਆ, ਅਸੀਂ ਸਮਝਦੇ ਹਾਂ ਕਿ ਬੇਸ਼ੱਕ ਜਦੋਂ ਤੁਸੀਂ ਨਿੱਜੀ ਕਹਾਣੀ ਕਹਿ ਰਹੇ ਹੁੰਦੇ ਹੋ, ਨਿੱਜੀ ਨਹੀਂ ਹੁੰਦੀ, ਇਨਫੈਕਟ ਉਹਨਾਂ ਸਾਰੇ ਸਰਕਮਸਟਾਂਸਿਸ ਨਾਲ ਹੀ ਜੁੜੀ ਹੁੰਦੀ ਹੈ। ਔਰ ਉਹ ਕਿਉਂਕਿ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਜਿੱਥੇ ਗੁਰੂ ਪਿਆਰੀਆਂ ਸੰਗਤਾਂ ਜਿਹੜੀਆਂ ਜਾਗਰੂਕ ਨੇ ਔਰ ਉਹਨਾਂ ਨੂੰ ਪਿਆਰ ਕਰਦੀਆਂ ਨੇ, ਜਿਹੜੇ ਪੰਥ ਦੇ ਰਸਤੇ ਤੇ ਤੁਰੇ ਹੋਏ ਨੇ। ਅਦਰਵਾਈਜ਼ ਇਹ ਵਡਿਆਈ ਤਾਂ ਸਤਿਗੁਰੂ ਦੀ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਵਡਿਆਈ ਸਤਿਗੁਰੂ ਦੀ ਹੈ, ਜਿਹੜੀ ਕੀੜਿਆਂ ਨੂੰ ਵੀ ਥਾਪ ਦਿੰਦੀ ਹੈ, ਉਹਨਾਂ ਨੂੰ ਵੀ ਜਿਹੜਾ ਹੈ ਮੰਗਤਿਆਂ ਨੂੰ ਬਾਦਸ਼ਾਹ ਬਣਾ ਦਿੰਦੀ ਹੈ। ਔਰ ਅਸੀਂ ਇਸ ਸੈਗਮੈਂਟ ਦੇ ਵਿੱਚ, ਕਿਉਂਕਿ ਇਹ ਬਹੁਤ ਵੱਡੀ ਕਾਨਫਰੰਸ ਸੀ ਜਿਸ ਦੇ ਵਿੱਚ 10,000 ਤੋਂ ਜ਼ਿਆਦਾ ਸਿੱਖ ਸੰਗਤਾਂ ਦੀ ਸ਼ਮੂਲੀਅਤ, ਲਗਭਗ 5 ਘੰਟੇ ਜਿਹੜੀ ਹੈ ਵਿਦਆਊਟ ਬ੍ਰੇਕ ਔਰ ਲਗਾਤਾਰ ਆਮਦ ਰਹੀ। ਔਰ ਕੱਲੀ ਇਹੀ ਨਹੀਂ ਸੀ ਕਿ ਲੋਕਲ ਹੀ ਸਨ, ਈਵਨ ਯੂਕੇ ਦੇ ਅੱਡ-ਅੱਡ ਥਾਵਾਂ ਤੋਂ ਕੋਚ ਉੱਥੇ ਕਹਿੰਦੇ ਨੇ ਭਰ ਕੇ ਬੱਸਾਂ ਜਿਹੜੀਆਂ ਨੇ ਸਿੱਖ ਸੰਗਤਾਂ ਦੂਰ ਦੁਰਾਡੇ, ਉਸ ਦੀ ਚਰਚਾ ਕਨਵੈਨਸ਼ਨ ਦੀ ਪਹਿਲਾਂ ਵੀ ਚੱਲ ਰਹੀ ਸੀ। ਉਸ ਤੋਂ ਪ੍ਰੀਵੀਅਸ ਈਵਨਿੰਗ ਵਿਚਾਰ ਗੋਸ਼ਟੀ ਹੋਈ, ਜਿਹੜੀ ਲਾਈਵ ਟੈਲੀਕਾਸਟ ਹੋਈ ਟੀਵੀ ਚੈਨਲਸ ਤੇ। ਔਰ ਯੂਕੇ ਦੇ ਵਿੱਚ ਜਿਹੜਾ ਸਿਸਟਮ ਹੈ ਟੀਵੀ ਦਾ, ਉਹਨੂੰ ਸਕਾਈ ਕਹਿੰਦੇ ਨੇ। ਉਹ ਇੱਕੋ ਲਮਸਮ ਜਿਹਾ ਪੈਸਾ ਲੈ ਲੈਂਦੇ ਨੇ, ਮੇਰੇ ਖਿਆਲ 40-50 ਹਜ਼ਾਰ ਡਾਲਰ ਦੇਣਾ ਪੈਂਦਾ ਹੈ, ਤੇ ਬਹੁਤ ਸਾਰੇ ਜਿਹੜੇ ਨੇ ਪ੍ਰੋਗਰਾਮ ਲਾਈਵ ਉਹਦੇ ਤੇ ਲੋਕ ਦੇਖਦੇ ਨੇ ਘਰਾਂ 'ਚ, ਉਹੀ ਚੈਨਲ ਚੱਲ ਰਹੇ ਹੁੰਦੇ ਨੇ। ਔਰ ਇਸੇ ਤਰ੍ਹਾਂ ਜਿਵੇਂ ਅਕਾਲ ਚੈਨਲ ਹੈ ਜਿਨ੍ਹਾਂ ਨੇ ਇਸ ਨੂੰ ਲਾਈਵ ਟੈਲੀਕਾਸਟ ਕੀਤਾ, ਫਿਰ 4-5 ਹੋਰ ਚੈਨਲ ਵੀ, ਉਹ ਸਾਰੇ ਹੀ ਇਕੱਲੇ ਹੀ ਨਹੀਂ ਕਿ ਇੱਥੇ ਉਹ ਸਕਾਈ ਰਾਹੀਂ ਈਵਨ ਯੂਰਪ ਦੇ ਵਿੱਚ ਜਾਂ ਈਵਨ ਆਸਟ੍ਰੇਲੀਆ ਤੱਕ ਉਹਨਾਂ ਦੀ ਆਪਣੀ ਪਹੁੰਚ ਹੈ। ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ ਕਿ ਨਾਰਥ ਅਮਰੀਕਾ ਦੇ ਵਿੱਚ ਕਿਉਂਕਿ ਸਕਾਈ ਜਾਂ ਐਸਾ ਕੋਈ ਗੈਜਟ ਇੱਥੇ ਨਹੀਂ ਹੈ ਜਿਹਦੇ ਰਾਹੀਂ ਹੋਏ, ਸੋ TV 84 ਨੇ ਇਸ ਨੂੰ ਦੋਨਾਂ ਨੂੰ ਹੀ, ਵਿਚਾਰ ਗੋਸ਼ਟੀ ਨੂੰ ਵੀ ਔਰ 5 ਘੰਟੇ ਦੀ ਜਿਹੜੀ ਕਾਰਵਾਈ ਸੀ ਸਿੱਖ ਫੈਡਰੇਸ਼ਨ ਦੀ ਇਸ ਮਹਿਮਤ ਜਿਹਨੂੰ ਅਸੀਂ ਕਹਿੰਦੇ ਵਿਸ਼ਾਲ ਕਾਨਫਰੰਸ ਦੀ, ਉਹਨੂੰ ਕਵਰ ਕੀਤਾ। ਇਸ ਸੰਬੰਧੀ ਜਿਹੜੀ ਸਿੱਖ ਫੈਡਰੇਸ਼ਨ ਯੂਕੇ ਨੇ ਆਪਣੀ ਪ੍ਰੈਸ ਰਿਲੀਜ਼ ਦਿੱਤੀ ਹੈ, ਮੈਂ ਉਹਨੂੰ ਡਿਸਕਸ ਕਰਨਾ ਚਾਹੁੰਦਾ, ਕਿਉਂਕਿ ਉਸ ਤੋਂ ਇਹ ਮਹਿਜ਼ ਇੱਕ ਇਕੱਠ ਨਹੀਂ ਸੀ ਕਿ ਭਾਈ ਲੋਕ ਇਕੱਠੇ ਹੋਏ, ਜਕਾਰੇ ਜਾਂ ਨਾਰੇ ਲਾਏ, ਲੰਗਰ ਛਕਿਆ ਚਲੇ ਗਏ। ਇਹ ਇੱਕ ਬੜੇ ਸਿਸਟਮੈਟਿਕ ਅੰਦਾਜ਼ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਪੂਰਾ ਤਿਆਰ ਕੀਤਾ ਹੋਇਆ ਸੀ ਕਿ ਭਾਈ ਫਰਦਰ ਲੀਡਰਸ਼ਿਪ, ਉਹਨਾਂ ਨੇ ਕਿਹਾ ਕਿ ਹੁਣ ਅਸੀਂ ਸੀਨੀਅਰ ਲੀਡਰਸ ਦੇ ਤੌਰ ਤੇ ਐਜ਼ ਏ ਐਡਵਾਈਜ਼ਰ, ਐਜ਼ ਏ ਲਾਰਡ, ਜਿਵੇਂ ਹਾਊਸ ਆਫ ਲਾਰਡਸ ਇੱਕ ਬੁਲਾਰੇ ਨੇ ਕਿਹਾ ਸੀ ਕਿ ਜਿਵੇਂ ਇੱਕ ਹਾਊਸ ਆਫ ਰਿਪਰੈਜ਼ੈਂਟੇਟਿਵਸ ਹੁੰਦਾ ਹੈ, ਮੈਂ ਜਿਹੜਾ ਸਦਨ ਪਾਰਲੀਮੈਂਟੇਰੀਅਨਸ ਦਾ ਹੁੰਦਾ ਹੈ, ਤੇ ਇੱਕ ਹਾਊਸ ਆਫ ਲਾਰਡਸ ਹੁੰਦਾ ਕਿ ਵੀ ਇਹ ਜਿਹਨਾਂ ਨੇ ਸੇਵਾਵਾਂ ਕੀਤੀਆਂ ਨੇ, ਭਾਵੇਂ ਬਾਬੇ ਹੋ ਗਏ ਨੇ, ਪਰ ਇਹਨਾਂ ਦੀ ਰਹਿਨੁਮਾਈ ਗਾਈਡੈਂਸ ਦੇ ਥੱਲੇ ਹੀ ਅਸੀਂ ਅੱਗੇ ਤੁਰ ਸਕਦੇ ਹਾਂ। ਸੋ ਉਹਨਾਂ ਨੇ ਪੂਰੀ ਯੰਗਰਸ ਦੀ ਇੱਕ ਟੀਮ ਜਿਹੜੀ ਆ ਅਨਾਊਂਸ ਕੀਤੀ ਔਰ ਜਿਹੜੀਆਂ ਸਟ੍ਰੈਟਜੀਜ਼ ਇਹ ਸਾਰੇ ਚੋਂ ਨਿਕਲੀਆਂ ਕਿ ਇਸੇ ਹੀ ਲਾਈਨ ਦੇ ਉੱਤੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਦੂਸਰੀਆਂ ਥਾਵਾਂ ਤੇ ਆਉਣ ਵਾਲੇ ਪੀਰੀਅਡ 'ਚ ਕਿਵੇਂ ਜਥੇਬੰਦ ਕੀਤਾ ਜਾਏ, ਕਿਉਂਕਿ ਜਿਹੜੇ ਹਾਲਾਤ ਇਸ 1 ਸਾਲ ਦੇ ਵਿੱਚ ਬਣੇ। ਔਰ ਇਹ ਵੀ ਪ੍ਰੈਸ ਰਿਲੀਜ਼ 'ਚ ਵੀ ਕਿਹਾ ਗਿਆ ਕਿ ਇੱਕ ਪਾਸੇ 40ਵੀਂ ਫੈਡਰੇਸ਼ਨ ਦੀ ਵਰ੍ਹੇਗੰਢ ਹੈ ਬਰਥ ਦੀ, ਘੱਲੂਘਾਰਾ 84 ਦੀ 40ਵੀਂ ਸਾਲਾਨਾ ਦੁੱਖ ਦੀ ਯਾਦ ਹੈ ਉੱਥੇ, ਕਿਉਂਕਿ 18 ਸਤੰਬਰ ਵਾਲੇ ਦਿਨ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਹ ਜਿਹੜਾ ਉਹ ਇੰਕਸ਼ਾਫ ਕੀਤਾ ਸੀ ਕਿ ਕਿਵੇਂ ਇੰਡੀਅਨ ਸਟੇਟ ਨੇ ਹਰਦੀਪ ਸਿੰਘ ਨਿੱਜਰ ਦੇ ਮਰਡਰ 'ਚ ਰੋਲ ਅਦਾ ਕੀਤਾ। ਸੋ ਇਹਦਾ ਵੀ 1 ਸਾਲ ਬੀਤ ਗਿਆ। ਅਕਾਊਂਟੇਬਿਲਟੀ ਕਿੱਥੇ ਹੈ ਦੁਨੀਆ 'ਚ, ਇਹ ਸਟਰਗਲ ਸਾਡੀ ਕਿੱਥੇ ਸਟੈਂਡ ਕਰਦੀ ਹੈ, ਅਮਰੀਕਨ ਸਟੈਂਡ ਇਸ ਦੇ ਉੱਤੇ ਕੀ ਹੈ ਔਰ ਗੱਲ ਕਿੱਧਰ ਨੂੰ ਜਾਏਗੀ। ਸੋ ਇਹਨਾਂ ਸਾਰੇ ਦੇ ਮੱਦੇਨਜ਼ਰ ਜਿਹੜੀ ਉਹਨਾਂ ਦੀ ਪ੍ਰੈਸ ਰਿਲੀਜ਼ ਹੈ ਉਹ ਸਾਰੇ ਇਸ਼ੂਜ਼ ਨੂੰ ਕਵਰ ਕਰਦੀ ਹੈ ਕਿ ਭਾਈ ਇਹ ਜਿਹੜੀ ਇਸ ਵੇਲੇ ਸਾਡਾ ਸੰਘਰਸ਼ ਹੈ ਕਿ ਵੀ ਅਸੀਂ ਸਿੱਖ ਹੋਮਲੈਂਡ ਖਾਲਿਸਤਾਨ ਨੂੰ ਮੁੜ ਸਥਾਪਿਤ ਕਰਨਾ ਹੈ, ਉਸ ਦਾ ਜਿਹੜਾ ਉਸ ਨੂੰ ਇੱਕ ਵੱਡਾ ਹੁਲਾਰਾ ਮਿਲਿਆ। ਮੇਜਰ ਬੂਸਟ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਨੇ ਜਿਹੜੀ ਇਹ 40ਵੀਂ ਐਨੀਵਰਸਰੀ ਦੇ ਮੌਕੇ ਹੋਈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਮੇਜਰ ਰੀਆਰਗੇਨਾਈਜੇਸ਼ਨ ਹੈ ਸਿੱਖ ਫੈਡਰੇਸ਼ਨ ਯੂਕੇ ਦੀ, ਜਿਹਦੇ 'ਚ ਨਵੀਂ ਤੇ ਯੰਗਰ ਲੀਡਰਸ਼ਿਪ ਜਿਹੜੀ ਹੈ 5 ਪ੍ਰਧਾਨੀ ਸਿਸਟਮ ਦੇ ਥੱਲੇ ਕੰਮ ਕਰੇਗੀ। ਯੂਕੇ ਗਵਰਨਮੈਂਟ ਦੇ ਨਾਲ ਵੀ ਲੌਬੀ ਹੋਏਗੀ ਔਰ ਇਸ ਸਟਰਗਲ ਨੂੰ ਆਜ਼ਾਦੀ ਤੱਕ, ਸਿੱਖ ਆਜ਼ਾਦੀ, ਖਾਲਿਸਤਾਨ ਦੀ ਆਜ਼ਾਦੀ ਤੱਕ
ਜਿਸ ਨੂੰ ਅਸੀਂ ਮੰਤਕੀ ਅੰਜਾਮ ਕਹਿੰਦੇ ਉਹ ਪਹੁੰਚਾਇਆ ਜਾਏਗਾ। ਜੀ ਫਿਰ ਇਹ ਹੈ ਕਿ ਕੋਆਰਡੀਨੇਟਡ ਇੰਟਰਨੈਸ਼ਨਲ ਕੈਂਪੇਨ ਜਿਹੜਾ ਹੈ ਉਸ 'ਚ ਇਹ ਇਸ ਇੱਕੋ ਹੀ ਮੁੱਦਾ ਹੋਏਗਾ ਕਿ ਇੰਡੀਆ ਨੂੰ ਰੌਕ ਸਟੇਟ ਡਿਕਲੇਅਰ ਕੀਤਾ ਜਾਏ, ਕਿਉਂਕਿ ਪਿਛਲੇ 12 ਮਹੀਨਿਆਂ ਦੇ ਵਿੱਚ ਇੰਡੀਆ ਐਕਸਪੋਜ਼ ਹੋਇਆ ਐਜ਼ ਏ ਰੌਕ ਸਟੇਟ, ਜੋ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਹੈ, ਸਟੇਟ ਸਪਾਂਸਰਡ ਉਹਨਾਂ ਦਾ ਟੈਰਰਿਜ਼ਮ ਹੈ ਔਰ ਸਿਆਸੀ ਤੌਰ ਦੇ ਉੱਤੇ ਬਾਹਰਲੇ ਮੁਲਕਾਂ ਦੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਹੈ। ਫਿਰ ਇਸ 'ਚ ਉਹਨਾਂ ਨੇ ਗਲੋਬਲ ਸਟਰਕਚਰ ਜਿਹੜਾ ਫੈਡਰੇਸ਼ਨ ਦਾ ਜਿਹੜਾ UK ਮਾਡਲ ਉਹਨਾਂ ਨੇ ਤਾਂ ਦੱਸਿਆ ਹੀ ਹੈ ਕਿ ਕਿਵੇਂ ਯੰਗਸਟਰਸ ਨੂੰ 5 ਪ੍ਰਧਾਨੀ ਸਿਸਟਮ ਥੱਲੇ ਹੈਂਡਓਵਰ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਕੈਨੇਡਾ ਦੇ ਵਿੱਚ ਵੀ ਇਹ ਔਰ ਇਹ ਭਾਈ ਮਨਿੰਦਰ ਸਿੰਘ ਹੋਰਾਂ ਨੇ ਇਸ ਬਾਰੇ ਅਨਾਉਂਸਮੈਂਟ ਕੀਤੀ, ਮੌਕੇ ਤੇ ਵੀ ਕੀਤੀ, ਅਕਾਲ ਚੈਨਲ ਨਾਲ ਜਦੋਂ ਇੰਟਰਵਿਊ ਸੀ ਸਾਡਾ ਉਹਦੇ 'ਚ ਵੀ ਕੀਤੀ ਕਿ ਸਪਟੈਂਬਰ ਦੇ ਐਂਡ ਤੱਕ ਜਾਂ ਅਕਤੂਬਰ ਦੀ ਬਿਗਨਿੰਗ ਤੱਕ ਇਹ ਲਾਗੂ ਹੋਏਗਾ। ਔਰ ਫਿਰ ਗ੍ਰੇਟ ਇੰਟਰਨੈਸ਼ਨਲ ਕੋਆਰਡੀਨੇਸ਼ਨ ਐਂਡ ਅਕਾਊਂਟੇਬਿਲਿਟੀ ਮੈਕੈਨਿਜ਼ਮ ਐਟ ਏ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ, ਕਿ ਭਾਈ ਸਿੱਖਾਂ ਦੀ ਸੋਲੀਡੈਰਿਟੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ, ਜਿਸ ਦੇ ਵਿੱਚ ਜਿਹੜੀਆਂ ਸੁਪਰ ਪਾਵਰ ਹੈ ਔਰ ਦੂਸਰਾ ਉਸ ਦੇ ਜਿਹੜੀ ਹੈ ਸੋਵਰਨ ਸਿੱਖ ਸਟੇਟ ਦੀ ਕਾਇਮੀ ਲਈ ਇਹ ਸਾਂਝੇ ਯਤਨ ਹੋਣਗੇ। ਦਰਸ਼ਕ ਨਾਲ ਦੀ ਨਾਲ ਪਿਕਚਰਸ ਵੀ ਦੇਖ ਰਹੇ ਨੇ ਔਰ ਇਹ ਫਿਰ ਉਹਨਾਂ ਨੇ ਵੇਰਵਾ ਦਿੱਤਾ ਹੈ ਕਿ ਭਾਈ ਗੁਰੂ ਨਾਨਕ ਗੁਰਦੁਆਰਾ ਸੈਗਲੀ ਸਟਰੀਟ ਵੋਲਵਰਹੈਂਪਟਨ 'ਚ ਇਹ ਕਾਨਫਰੰਸ ਹੋਈ, ਜਿਸ 'ਚ ਜਿਹੜਾ ਹੈ ਉਹ ਘੱਲੂਘਾਰਾ 84 ਦੀ ਯਾਦ, ਫੈਡਰੇਸ਼ਨ ਦੀ ਯਾਦ 40 ਸਾਲ ਪੂਰੇ ਹੋਣ ਦੀ, ਔਰ 10,000 ਤੋਂ ਜ਼ਿਆਦਾ ਸਿੱਖਾਂ ਨੇ 3 ਦਿਨ ਚੱਲੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਿਆ ਔਰ ਇਸ ਦਾ ਬ੍ਰੌਡਕਾਸਟ ਬਹੁਤ ਸਾਰੇ ਚੈਨਲਾਂ ਤੇ ਹੋਇਆ। 100 ਤੋਂ ਜ਼ਿਆਦਾ ਮੁਲਕਾਂ 'ਚ ਲੋਕਾਂ ਸਿੱਖ ਸੰਗਤਾਂ ਨੇ ਇਹਨਾਂ ਨੂੰ ਦੇਖਿਆ ਔਰ ਇਸ ਦੇ ਵਿੱਚ ਉਹਨਾਂ ਨੇ ਆਪਣੀ ਪ੍ਰੈਸ ਵਿੱਚ ਕਿਹਾ ਕਿ 3 ਕੀ ਨੋਟ ਸਪੀਕਰ ਸਨ, ਭਾਈ ਮਨਤੀਰ ਸਿੰਘ, ਡਾਕਟਰ ਅਮਰਜੀਤ ਸਿੰਘ, ਭਾਈ ਮਨਿੰਦਰ ਸਿੰਘ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਭਾਵੇਂ ਪਿਛਲੇ 2 ਦਹਾਕਿਆਂ ਤੋਂ ਫੈਡਰੇਸ਼ਨ ਦੀ ਲੀਡਰਸ਼ਿਪ ਦੇ ਵਿੱਚ ਨਵਾਂ ਟੈਲੈਂਟ ਔਰ ਦੂਸਰਾ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਰਹੀ ਹੈ ਔਰ ਲਿਆਂਦਾ ਵੀ ਗਿਆ, ਪਰ ਹੁਣ ਇਹਨੂੰ ਫੁੱਲ ਫਲੈਜਡ ਇੱਕ ਸਿਸਟਮ ਦੇ ਤੌਰ ਤੇ, ਮੈਕੈਨਿਜ਼ਮ ਦੇ ਤੌਰ ਤੇ ਡਿਵੈਲਪ ਕੀਤਾ ਗਿਆ। ਇਹ ਇੱਕ ਵੱਡੀ ਅਨਾਉਂਸਮੈਂਟ ਸੀ ਕਿ ਜਿਹੜੀ ਉਹਨਾਂ ਨੇ ਸੰਗਤ ਦੇ ਵਿੱਚ ਕੀਤੀ ਕਿ ਭਾਈ ਉਹਨਾਂ ਨੇ ਉਸ ਦੇ ਵਿੱਚ ਜਿਹੜੀਆਂ ਚੇਂਜਸ ਕੀਤੀਆਂ ਨੇ ਸਟਰਕਚਰ, ਲੀਡਰਸ਼ਿਪ, ਵੇ ਆਫ ਵਰਕਿੰਗ ਦੇ ਵਿੱਚ, ਔਰ ਉਹਦੇ 'ਚ ਉਹਨਾਂ ਨੇ 5 ਪ੍ਰਧਾਨੀ ਸਿਸਟਮ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਉੱਥੇ ਪ੍ਰੈਜੈਂਟੇਸ਼ਨਸ ਵੀ ਦਿੱਤੀਆਂ। ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖਾਂ ਨੂੰ ਅਕ੍ਰੋਸ ਦਾ ਗਲੋਬ ਸਿਗਨਲ ਹੈ ਕਿ ਕਿਵੇਂ ਸਾਡੀ ਫਿਊਚਰ ਜਿਹੜੀ ਡਾਇਰੈਕਸ਼ਨ ਹੈ ਉਹ ਜਿਹੜਾ ਸਾਡਾ ਮਾਡਲ ਹੋਣਾ ਚਾਹੀਦਾ ਸਿੱਖ ਲੀਡਰਸ਼ਿਪ ਦਾ, ਨਾ ਕਿ ਇੱਕ ਲੀਡਰ ਔਰ ਹਰ ਥਾਂ ਜਿਹੜਾ ਬੈਠਾ ਹੈ ਉਹੀ ਬੈਠਾ ਹੈ। ਔਰ 5 will be referred to as lead executives in public communications with governments, NGOs and mainstream media, ਕਿ 5 ਦਾ ਹੀ ਜਿਹੜਾ ਸਿਸਟਮ ਹੈ ਇਹ ਆਪਰੇਸ਼ਨਲ ਹੋਏਗਾ। ਔਰ ਇਹ ਇਸ ਮਾਮਲੇ ਦੇ ਵਿੱਚ 15 ਮੈਂਬਰੀ ਐਗਜ਼ੈਕਟਿਵ ਕਮੇਟੀ, ਜਿਸ ਦੇ ਵਿੱਚ ਬਹੁਤ ਸਾਰੇ ਬ੍ਰਿਟਿਸ਼ ਬੌਰਨ ਸਿੱਖ ਪ੍ਰੋਫੈਸ਼ਨਲਸ ਨੇ, ਉੱਥੋਂ ਦੇ ਹੀ ਜੰਮੇ ਪੜ੍ਹੇ ਬੱਚੇ ਬੱਚੀਆਂ ਨੇ, ਉਹਨਾਂ 'ਚ ਵਿਮਨ ਦੀ ਰਿਪਰੈਜ਼ੈਂਟੇਸ਼ਨ ਦਾ ਵੀ। ਔਰ ਇਸ ਗੱਲ ਨੂੰ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਭਾਈ ਅਸੀਂ ਵਿਮਨ ਰਿਪਰੈਜ਼ੈਂਟੇਸ਼ਨ ਨੂੰ ਪਾਰਟਿਸਿਪੇਟ, ਬੇਸ਼ੱਕ ਉਹਨਾਂ 'ਚੋਂ ਕੁਛ ਨੇ ਆਪਣੇ ਨਾਂ ਗੁਪਤ ਰੱਖੇ ਨੇ, ਲੇਕਿਨ ਉਹ ਵੀ ਸੇਵਾਵਾਂ ਦੇਣਗੇ ਔਰ ਉਹ UK ਦੇ ਮਿਨਿਸਟਰਸ ਨਾਲ ਔਰ ਅਗਲੇ ਜਿਹੜੇ ਇਸ਼ੂਜ਼ ਨੇ ਆਉਣ ਵਾਲੇ ਪੀਰੀਅਡ 'ਚ, ਜਿਹੜਾ ਸਿੱਖ ਮੈਨੀਫੈਸਟੋ ਰਿਲੀਜ਼ ਕੀਤਾ ਗਿਆ ਜੂਨ 2024 ਦੇ ਵਿੱਚ, ਉਸ ਦੀ ਪ੍ਰਾਪਤੀ ਲਈ ਕੰਮ ਕਰਨਗੇ। ਔਰ ਉਹਨਾਂ ਨੂੰ 2 ਸਾਲ ਦੀ ਟਰਮ ਦੇ ਲਈ ਮੁਕਰਰ ਕੀਤਾ ਗਿਆ। ਔਰ ਐਟ ਦਾ ਨੈਸ਼ਨਲ ਲੈਵਲ, a working group of at least 15 Sikh women has been formed that will lead on several projects. 15 ਸਿੱਖ ਬੀਬੀਆਂ ਜਿਹੜੀਆਂ ਨੇ ਆਰਡਰਡ ਪ੍ਰੋਜੈਕਟਸ ਨੂੰ ਲੀਡ ਕਰਨਗੇ। ਫਿਰ ਇਹਦੇ ਨਾਲ ਓਵਰ 30 others will advise ਔਰ ਵੀ ਪ੍ਰੋਜੈਕਟ ਟੀਮ ਮੈਂਬਰਸ, 30 ਹੋਰ ਜਿਹੜੇ ਨੇ ਉਹ ਐਡਵਾਈਜ਼ਰ ਵੀ ਔਰ ਪ੍ਰੋਜੈਕਟ ਟੀਮ ਮੈਂਬਰਸ ਵੀ ਹੋਣਗੇ। ਔਰ ਜਿਹਦੇ 'ਚ 15 ਨਾਂ ਉਹਨਾਂ ਨੇ ਪਬਲਿਕ ਕੀਤੇ, ਪਰ 15 ਜਿਹੜੇ ਨੇ ਗੁਪਤ ਰੱਖੇ ਹੋਏ ਨੇ। ਔਰ ਬਾਕੀ ਸੈਂਕੜਿਆਂ ਜਿਹੜੇ ਨੇ, ਇੱਕ ਡਰਾਈਵ ਹੋਏਗੀ ਪਬਲਿਕ ਰਿਕਰੂਟਮੈਂਟ ਡਰਾਈਵ, ਤਾਂ ਕਿ ਸੈਂਕੜਿਆਂ ਜਿਹੜੇ ਹੋਰ ਵਲੰਟੀਅਰ ਨੇ ਉਹ ਅਗਲੇ 1 ਸਾਲ ਦੇ ਵਿੱਚ ਜਿਹੜੇ ਉਹ ਜੁਆਇਨ ਕਰਵਾਏ ਜਾਣ, ਤਾਂ ਕਿ ਅੱਡ-ਅੱਡ ਜਿਹੜੇ ਕੈਂਪੇਨ ਨੇ, ਅੱਡ-ਅੱਡ ਪ੍ਰੋਜੈਕਟਸ ਦੇ, ਉਹਨਾਂ ਦੇ ਉੱਤੇ ਉਹ ਕੰਮ ਕਰਨ। ਫਿਰ ਇੱਕ 7 ਮੈਂਬਰ ਸਟ੍ਰੈਟਜੀ ਬੋਰਡ ਜਿਹੜਾ ਵੈਲ ਰਿਸਪੈਕਟਡ ਇੰਡੀਵਿਜੂਅਲਸ ਦਾ, ਜਿਨ੍ਹਾਂ ਦੇ ਕੋਲ ਕਈ ਦਹਾਕਿਆਂ ਦਾ ਤਜਰਬਾ ਹੈ, ਉਹ ਜਿਹੜਾ ਇਹ ਸਾਰੇ ਨੂੰ ਓਵਰਸੀ ਕਰੇਗਾ। ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜੀ 14 ਸਾਲ ਕੰਜ਼ਰਵੇਟਿਵ ਗਵਰਨਮੈਂਟ ਰਹੀ ਹੈ, ਪੋਲੀਟੀਕਲ ਫੋਕਸ UK ਦੇ ਵਿੱਚ ਉਹਨਾਂ ਨੇ ਬਹੁਤ ਸਾਰੇ, ਔਰ ਲੇਬਰ ਲੀਡਰਸ਼ਿਪ ਨੇ ਵੀ ਜਨਰਲ ਇਲੈਕਸ਼ਨ ਤੋਂ ਪਹਿਲਾਂ ਸਾਡੇ ਨਾਲ ਬਹੁਤ ਸਾਰੇ ਇਕਰਾਰ ਕੀਤੇ ਨੇ। ਅਸੀਂ ਅਗਲੇ 12 ਮਹੀਨਿਆਂ ਦੇ ਵਿੱਚ ਇਸ ਦੇ ਉੱਤੇ ਗੱਲ ਜਿਹੜਾ ਲੌਬੀ ਕਰਾਂਗੇ
ਕਿ ਪਬਲਿਕ ਇਨਕੁਆਇਰੀ ਹੋਏ ਕਿ ਯੂਕੇ ਦੀ ਇਨਵੋਲਵਮੈਂਟ 1984 ਸਿੱਖ ਜੈਨੋਸਾਈਡ ਦੇ ਵਿੱਚ ਕੀ ਸੀ ਔਰ ਜਗਤਾਰ ਸਿੰਘ ਜੌਲ ਨੂੰ ਉੱਥੋਂ ਲਿਆਣਾ ਵਾਪਸ ਇੱਕ ਪ੍ਰਾਇੋਰਟੀ ਦੇ ਵਿੱਚ ਹੈ ਔਰ ਇਹ ਜਿਹੜੀ ਐਂਟੀ ਸਿੱਖ ਹੇਟ ਕ੍ਰਾਈਮ ਨੇ ਇਸ ਦੀ ਰੈਕਗਨੀਸ਼ਨ ਪ੍ਰੋਪਰਲੀ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਆਸ ਕਰਦੇ ਹਾਂ ਕਿ 12 ਲੇਬਰ ਪਾਰਟੀ ਦੇ ਜਿਹੜੇ ਸਿੱਖ ਐਮਪੀ ਨੇ ਉਹ ਜਿਹੜੇ ਨੇ ਉਹਨਾਂ ਨੂੰ ਉਹ ਪ੍ਰੋਪਰਲੀ ਲੇਬਰ ਗਵਰਨਮੈਂਟ ਦੇ ਵਿੱਚ ਟੂ ਡਿਲੀਵਰ ਏ ਸਟੈਚੂਟਰੀ ਕੋਡ ਆਫ ਪ੍ਰੈਕਟਿਸ ਔਨ ਸਿੱਖ ਆਰਟੀਕਲਸ ਆਫ ਫੇਥ ਐਂਡ ਫਾਰਮਲੀ ਰੈਕਗਨਾਈਜ਼ ਦਾ 1984 ਸਿੱਖ ਜੈਨੋਸਾਈਡ। ਇਹ ਕਿਉਂਕਿ ਉਹਨਾਂ ਦੀ ਲੌਬਿੰਗ ਟੀਮ ਦਾ ਵੀ ਕੰਮ ਹੈ ਤੇ ਇਸ ਦੇ ਲਈ 12 ਸਿੱਖ ਐਮਪੀਜ਼ ਨੂੰ ਵੀ। ਔਰ ਉਹਨਾਂ ਨੇ ਇੱਕ ਗੱਲ ਪਿਛਲੇ ਦਿਨ ਕਹੀ ਸੀ ਵੀ ਐਤਕੀ ਅਸੀਂ ਡੈਲੀਬਰੇਟਲੀ ਜਿਹੜਾ ਹੈ ਉਹ ਕਿਸੇ ਪੋਲੀਟੀਸ਼ੀਅਨ ਨੂੰ ਨਹੀਂ ਸੱਦਿਆ ਹੈ ਕਿਉਂਕਿ ਅਸੀਂ ਆਪਣਾ ਫੋਕਸ ਰੱਖਣਾ ਚਾਹੁੰਦੇ ਹਾਂ ਔਰ ਪੋਲੀਟੀਸ਼ੀਅਨ ਸਿੱਖਾਂ ਦੀ ਗੱਲ ਤਾਂ ਹੀ ਸੁਣਨਗੇ ਜਦੋਂ ਤੁਸੀਂ ਜਥੇਬੰਦ ਹੋ ਕੇ ਲੌਬੀ ਕਰੋਗੇ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਕਨਵੈਨਸ਼ਨ ਇਸ ਦੀ ਵੀ ਯਾਦ ਦਹਾਨੀ ਸੀ ਕਿ ਜਸਟਿਨ ਟਰੂਡੋ ਵੱਲੋਂ ਕੈਨੇਡੀਅਨ ਪਾਰਲੀਮੈਂਟ 'ਚ ਜੋ 18 ਸਤੰਬਰ ਨੂੰ ਇਨਕਸ਼ਾਫ ਕੀਤਾ ਗਿਆ ਸੀ ਉਹਦੀ ਵੀ 1 ਸਾਲ ਹੋ ਗਿਆ ਔਰ ਇੰਡੀਅਨ ਗਵਰਨਮੈਂਟ ਜਿਹੜੀ ਇਨੀਸ਼ੀਅਲੀ ਡਿਨਾਇਲ ਮੋਡ 'ਚ ਰਹੀ ਹੈ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ 'ਚ, ਪਰ ਜਦੋਂ ਲੇਟਰ ਔਨ ਜਿਹੜਾ ਇਸ ਸਾਰੇ ਦੇ ਉੱਤੇ ਅਮਰੀਕਾ ਨੇ ਜਿਹੜਾ ਉਹ ਲਿਆਂਦੀ ਇੰਡਾਇਕਟਮੈਂਟ ਨਿਖਿਲ ਗੁਪਤੇ ਦੇ ਖਿਲਾਫ ਤੇ ਫਿਰ ਜਿਹੜਾ ਉਹ ਕੈਨੇਡਾ ਵਾਲੀ ਗੱਲ ਵੀ ਮੋਰ ਰੈਲੇਵੈਂਟ ਹੋਈ ਔਰ ਇਸ ਦੇ ਵਿੱਚ ਇਹ ਸਾਰਾ ਇਸ ਘਟਨਾਕ੍ਰਮ ਦਾ ਹੀ ਵੇਰਵਾ। ਫਿਰ ਉਹਨਾਂ ਨੇ ਭਾਈ ਮਨਿੰਦਰ ਸਿੰਘ ਨੇ ਕੀ ਕਿਹਾ ਜਾਂ ਮੈਂ ਕੀ ਕਿਹਾ ਉਸ 'ਚ ਉਹਨੂੰ ਬਰੀਫ ਕੀਤਾ ਹੋਇਆ ਕਿ ਭਾਈ ਉਹਨਾਂ ਨੇ ਕਿਵੇਂ ਭਾਈ ਮਨਿੰਦਰ ਸਿੰਘ ਨੂੰ ਵੀ ਥ੍ਰੈਟ ਸੀ ਉਹਨਾਂ ਦੀ ਲਾਈਫ ਨੂੰ ਮੇਰੇ ਹਵਾਲੇ ਨਾਲ ਵੀ ਕਿਹਾ ਕਿ 22 ਜੂਨ 2023 ਨੂੰ ਜਦੋਂ ਅਸੀਂ ਵਾਸ਼ਿੰਗਟਨ ਡੀਸੀ ਦੇ ਵਿੱਚ ਸੀ ਸਾਨੂੰ ਵੀ ਜਿਹੜਾ ਉਹ ਲਾਈਫ ਥ੍ਰੈਟਨਿੰਗ ਕਾਲ ਉਹਨਾਂ ਦੀ ਆਈ ਔਰ ਇਹ ਸਾਰਾ ਫਿਰ ਜਿਹੜਾ ਫਾਈਲਡ ਪਲਾਟ ਹੈ ਜੂਨ 2023 ਦਾ ਉਸ ਦੇ ਨਾਲ ਜੁੜਿਆ ਹੋਇਆ ਕਿ ਕਿਵੇਂ ਅਮਰੀਕਨ ਏਜੰਸੀਆਂ ਨੇ ਇਸ ਸਾਰੇ ਨੂੰ ਐਕਸਪੋਜ਼ ਕੀਤਾ ਔਰ ਇਹ ਉਹਨਾਂ ਦਾ ਇਹ ਕਹਿਣਾ ਕਿ ਵੀ ਇਹ ਜਿਹੜੀ ਇਨਫੋਰਮੇਸ਼ਨ ਐਮਰਜ ਹੋਈ ਨਿਖਿਲ ਗੁਪਤਾ ਇੰਡਾਇਕਟਮੈਂਟ 'ਚੋਂ ਇਹ ਹੁਣ ਭਾਰਤ ਸਰਕਾਰ ਫਸੀ ਹੋਈ ਹੈ ਜਿਹਨੂੰ ਕਹਿੰਦੇ ਰੰਗੇ ਹੱਥੀਂ ਗ੍ਰਿਫਤਾਰ ਹੈ ਔਰ ਇਸ ਦੇ ਉੱਤੇ US ਇੰਟੈਲੀਜੈਂਸ ਜਿਹੜੀ ਹੈ ਔਰ ਕੈਨੇਡੀਅਨ ਅਥਾਰਟੀਜ਼ US ਐਡਮਿਨਿਸਟ੍ਰੇਸ਼ਨ ਇਹ ਪਬਲਿਕ ਪ੍ਰੈਸ਼ਰ ਇੰਡੀਅਨ ਗਵਰਨਮੈਂਟ 'ਤੇ ਪਾ ਰਹੇ ਨੇ ਕਿ ਭਾਈ ਇਹ ਜਿਹੜੀ ਤੁਸੀਂ ਫੋਰਨ ਸੋਇਲ ਦੇ ਉੱਤੇ ਬਾਹਰਲੀ ਜ਼ਮੀਨ 'ਤੇ ਦਹਿਸ਼ਤਗਰਦੀ ਕੀਤੀ ਹੈ ਇਹਦੀ ਅਕਾਊਂਟੇਬਿਲਟੀ। ਆਸਟ੍ਰੇਲੀਆ ਨੇ ਵੀ US ਔਰ ਕੈਨੇਡਾ ਦੇ ਨਾਲ ਇੰਡੀਆ ਨੂੰ ਪਬਲਿਕਲੀ ਐਕਸਪੋਜ਼ ਕੀਤਾ ਕਿਉਂਕਿ 5 ਆਈਜ਼ ਕੰਟਰੀ ਨੇ। ਔਰ ਫਿਰ ਉਹਨਾਂ ਨੇ ਜਿਹੜਾ UK ਗਵਰਨਮੈਂਟ ਅੰਡਰ ਰਿਸ਼ੀ ਸੁਨਕ ਉਹਨਾਂ ਨੇ ਕਿਹਾ ਕਿ ਵੀ ਉਹਨੇ ਜਿਹੜਾ ਬਲੈਟੈਂਟ ਡਿਸਰਿਗਾਰਡ ਫॉर ਦ ਰੂਲ ਆਫ ਲਾਅ ਥਰੂ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਸ ਮਿਊਟਡ। ਉਹਦਾ ਰੋਲ ਬਹੁਤ ਮਾੜਾ ਸੀ ਉਹਨਾਂ ਨੇ ਉਸ ਰਿਸਪੌਂਸ ਨੂੰ ਮਿਊਟ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਹ ਹੁਣ ਅਸੀਂ ਅਗਲੇ 12 ਮਹੀਨਿਆਂ 'ਚ ਦੇਖਾਂਗੇ ਕਿ ਜਿਹੜਾ ਕੰਮ ਮਿਊਟ ਕਰਨ ਦਾ ਜਾਂ ਉਸ ਪ੍ਰਤੀ ਬਿਲਕੁਲ ਬੇਦਿਲੀ ਦਾ ਰਿਸ਼ੀ ਸੁਨਕ ਨੇ ਕੀਤਾ ਸੀ ਲੇਬਰ ਗਵਰਨਮੈਂਟ ਇਸ ਨੂੰ ਕਿਵੇਂ ਲਏਗੀ। ਔਰ ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਹੋਰਾਂ ਨੇ ਇੱਕ ਹੋਰ ਅਨਾਉਂਸਮੈਂਟ ਕੀਤੀ ਕਿ ਉਹ ਕੋਆਰਡੀਨੇਟਡ ਇੰਟਰਨੈਸ਼ਨਲ ਕੈਂਪੇਨ ਟੂ ਹੈਵ ਇੰਡੀਆ ਆਫੀਸ਼ੀਅਲੀ ਡਿਕਲੇਅਰਡ ਏ ਰੋਗ ਸਟੇਟ। ਅਸੀਂ ਬਿਗਨਿੰਗ 'ਚ ਵੀ ਕਿਹਾ ਕਿ ਭਾਈ ਭਾਰਤ ਨੂੰ ਜਿਹੜਾ ਹੁਣ ਇੱਕ ਦਹਾਕੇ ਤੋਂ ਜ਼ਿਆਦਾ ਨਰਿੰਦਰ ਮੋਦੀ ਦਾ ਰਾਜ ਹੈ ਉਹਦੇ ਥੱਲੇ ਅਥੋਰੀਟੇਰੀਅਨ ਸਟੇਟ ਦੇ ਤੌਰ 'ਤੇ ਭਾਰਤ ਜਿਹੜਾ ਹਿਊਮਨ ਰਾਈਟਸ ਦੀਆਂ ਉਲੰਘਣਾਵਾਂ ਕਰ ਰਿਹਾ ਔਰ ਇਸ ਸਾਰੇ ਦੇ ਚੱਲਦਿਆਂ ਰਸ਼ੀਆ ਦੇ ਨਾਲ ਵੀ ਵਾਰ ਦੇ ਵਿੱਚ ਯੂਕਰੇਨ ਦੇ ਖਿਲਾਫ ਰਸ਼ੀਆ ਦੇ ਹੱਕ 'ਚ ਭੁਗਤ ਰਿਹਾ ਔਰ ਈਵਨ ਈਰਾਨ ਔਰ ਅਫਗਾਨਿਸਤਾਨ ਜਿਹੜੀ ਹੈ ਉਸ ਪਾਸੇ ਵੀ ਔਰ ਚਾਈਨਾ ਵੱਲ ਵੀ ਇਹ ਸਾਰਾ ਜਿਹੜਾ ਉਸ ਦੀ ਲਾਈਨ ਨੂੰ ਇਹ ਰੋਗ ਸਟੇਟ ਲਈ ਕੁਆਲੀਫਾਈ ਕਰਦਾ। ਫਿਰ ਉਹਨਾਂ ਨੇ ਫਾਈਨਲੀ ਇਹ ਕਿਹਾ ਕਿ ਲੌਜਿਕ ਟੂ ਬੀ ਪੁਸ਼ਡ ਵਿਦ ਵੈਸਟਰਨ ਅਦਰ ਗਵਰਨਮੈਂਟਸ ਇਜ਼ ਇੰਡੀਆ ਮਸਟ ਬੀ ਆਫੀਸ਼ੀਅਲੀ ਟ੍ਰੀਟਡ ਐਜ਼ ਏ ਰੌਕ ਸਟੇਟ ਐਜ਼ ਇਟ ਹੈਜ਼ ਇਨ ਦ ਲਾਸਟ 12 months also been exposed on the international stage for its transnational repression, state-sponsored terrorism and political interference abroad। ਵੀ ਉਹਨਾਂ ਨੂੰ ਇਹ ਸਾਰੇ ਦੇ ਲਈ ਰੌਕ ਸਟੇਟ ਇੰਡੀਆ ਨੂੰ ਡਿਕਲੇਅਰ ਕੀਤਾ ਜਾਏ। ਫਿਰ ਉਹਨਾਂ ਨੇ ਭਾਈ ਮਨਿੰਦਰ ਸਿੰਘ ਹੋਰਾਂ ਦੇ ਹਵਾਲੇ ਨਾਲ ਇਹ ਕਿਹਾ ਕਿ ਭਾਈ ਮਨਿੰਦਰ ਸਿੰਘ ਭਾਈ ਗੁਰਮੀਤ ਸਿੰਘ ਫਰੋਮ ਜਰਮਨੀ ਉਹਨਾਂ ਨੇ ਕਿਹਾ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਫੈਡਰੇਸ਼ਨ ਦਾ ਇੰਟਰਨੈਸ਼ਨਲ ਸੈਟਅਪ ਜਿਹੜਾ ਇਸੇ ਲੈਵਲ 'ਤੇ ਹੀ ਹੋਏਗਾ ਪੰਜ ਪ੍ਰਧਾਨੀ ਜਿਵੇਂ UK ਸਿੱਖ ਫੈਡਰੇਸ਼ਨ ਨੇ ਕੀਤਾ ਔਰ ਬਾਕੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਵੇਲੇ ਇੰਟਰਨੈਸ਼ਨਲ ਸਟੇਚਰ ਹੈ ਸਿੱਖ ਫੈਡਰੇਸ਼ਨ ਦਾ ਔਰ ਇਹ ਸਾਰਾ ਆਪਣੇ ਆਪ ਦੇ ਵਿੱਚ ਇਹ ਸਿੱਖ ਹੋਮਲੈਂਡ ਵੱਲ ਪੇਸ਼ਕਦਮੀ ਹੈ ਔਰ ਇਸ ਦੇ ਉੱਤੇ ਹੀ ਅਸੀਂ ਫਿਰ ਇਨ ਰਿਸਪੌਂਸ ਟੂ ਏ ਡਿਮਾਂਡ ਬਾਈ ਗਵਰਨਮੈਂਟਸ ਐਂਡ ਯੂਨਾਈਟਿਡ ਨੇਸ਼ਨਸ ਫॉर ਏ ਗਲੋਬਲ ਸਟਰਕਚਰ ਟੂ ਨੈਗੋਸ਼ੀਏਟ ਔਨ ਬਿਹਾਫ ਆਫ ਏ ਸੋਵਰਨ ਸਿੱਖ ਸਟੇਟ ਖਾਲਿਸਤਾਨ ਕਿ ਇਹ ਸਾਰਾ ਉਸ ਪਾਸੇ ਵਾਲੀ ਲੀਡ ਕਰ ਰਿਹਾ ਜਦੋਂ ਕਿ ਭਵਿੱਖ ਦੇ ਵਿੱਚ ਹਕੂਮਤਾਂ ਨੇ ਸਿੱਖਾਂ ਦੇ ਨਾਲ ਇੰਡੀਪੈਂਡੈਂਟ ਖਾਲਿਸਤਾਨ ਮੁਲਕ ਦੇ ਉੱਤੇ ਗੱਲਬਾਤ ਕਰਨੀ ਹੈ
ਔਰ ਇਹ ਉਹਨਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਵੀ ਇਹ ਹੁਣ ਜਿਹੜਾ ਭਾਈ ਅਮਰੀਕ ਸਿੰਘ ਹੋਰਾਂ ਨੂੰ ਕੋਟ ਕੀਤਾ ਉਹਨਾਂ ਨੇ, ਜਿਹੜੇ ਚੇਅਰ ਸਨ ਇਹ ਸਾਰੇ ਦੇ, ਕਿ ਵੀ ਅਸੀਂ ਜਿਹੜਾ 40th ਐਨੀਵਰਸਰੀ ਦੇ ਉੱਤੇ ਅਸੀਂ ਐਕਸਪੈਂਡ ਕਰ ਰਹੇ ਹਾਂ ਆਰਗੇਨਾਈਜੇਸ਼ਨ ਨੂੰ, ਨਵੀਂ ਯੰਗਰ ਲੀਡਰਸ਼ਿਪ ਦੇ ਹਵਾਲੇ ਕਰ ਰਹੇ ਹਾਂ। ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਜਿਹੜੀਆਂ ਅਕ੍ਰੋਸ ਦਾ ਗਲੋਬ ਜਿਹੜੀਆਂ ਗਵਰਨਮੈਂਟਸ ਨੇ ਉਹ ਇੰਡੀਅਨ ਗਵਰਨਮੈਂਟ ਦੇ ਰੋਲ ਨੂੰ ਰੀਅਸੈਸ ਕਰ ਰਹੀਆਂ। ਔਰ ਇਸ ਲਈ ਟ੍ਰੇਡ, ਟਰਾਂਸਨੈਸ਼ਨਲ ਰਿਪਰੈਸ਼ਨ ਔਰ ਇਨਕਰੀਜ਼ਿੰਗ ਪੋਲੀਟੀਕਲ ਇੰਟਰਫੇਰੈਂਸ ਇਹ ਸਾਰਾ ਸਾਹਮਣੇ ਆਇਆ। ਔਰ ਇਸ ਦੇ ਲਈ ਕਿਉਂਕਿ ਇਸ ਵੇਲੇ ਜੀਓ ਪੋਲੀਟੀਕਲ ਸੀਨੇਰੀਓ ਸਾਊਥ ਏਸ਼ੀਆ ਦੇ ਵਿੱਚ ਬਦਲਿਆ ਔਰ ਇਸ ਦੇ ਵਿੱਚ ਜਿਹੜੀ ਹੈ ਸਿੱਖਾਂ ਦਾ ਜਾਂ ਸਿੱਖਾਂ ਦੇ ਮੁਲਕ ਦਾ ਇੱਕ ਰੋਲ, ਦਿਸ ਇਨਕਲੂਡਸ ਦਾ ਗਲੋਬਲ ਬੈਨੀਫਿਟਸ of the re-establishment of a sovereign Sikh state ਖਾਲਿਸਤਾਨ। ਰੀ-ਐਸਟੈਬਲਿਸ਼ ਲਫ਼ਜ਼ ਇਸ ਲਈ ਹੈ ਕਿ ਆਲਮੋਸਟ 1849 ਤੱਕ ਸਾਡਾ ਮੁਲਕ ਸੀ, ਸੋ ਇਹ ਅਸੀਂ ਕੋਈ ਨਵੀਂ ਚੀਜ਼ ਨਹੀਂ ਮੰਗ ਰਹੇ ਜਾਂ ਨਾਟ ਆਸਕਿੰਗ ਫॉर ਦ ਮੂਨ, ਉਹ ਰੀ-ਐਸਟੈਬਲਿਸ਼ਮੈਂਟ। ਔਰ ਅਖੀਰਲਾ ਪੈਰਾ 'ਚ ਉਹਨਾਂ ਨੇ ਭਾਈ ਜਸਪਾਲ ਸਿੰਘ ਲੀਗਲ ਐਗਜ਼ੈਕਟਿਵ ਨੇ, ਜਿਨ੍ਹਾਂ ਦੇ ਨਾਂ ਥੱਲੇ ਇਹ ਫੈਡਰੇਸ਼ਨ ਦੀ ਪ੍ਰੈਸ ਰਿਲੀਜ਼ ਆਈ ਹੈ, ਉਹਨਾਂ ਨੇ ਕਿਹਾ ਵਰਕਿੰਗ ਵਿਦ ਅਦਰਸ we have commenced the process of creating an international structure to meet the demands of governments and the UN for a global setup to negotiate on behalf of a sovereign Sikh state। ਇਹ ਹੈ ਜਦੋਂ ਅਸੀਂ ਕਹਿੰਦੇ ਵੀ ਇਸ ਨੇ ਬੂਸਟ ਦਿੱਤਾ ਹੈ, ਇਹ ਮਾਰਚ ਹੈ, ਅੱਗੇ ਕਦਮ ਵਧਾਉਣ ਦੀ ਲਾਈਨ ਹੈ। ਸੋ ਅਸੀਂ ਸਮੁੱਚੇ ਸਿੱਖ ਫੈਡਰੇਸ਼ਨ UK ਦੇ ਅਹੁਦੇਦਾਰਾਂ ਔਰ ਉਹ ਨਿਸ਼ਕਾਮ ਵੀਰ ਭੈਣਾਂ ਜਿਨ੍ਹਾਂ ਨੇ ਕਿੰਨੀ ਮਿਹਨਤ ਕੀਤੀ ਸਾਰੇ ਪੀਰੀਅਡ, ਕਿੰਨਾ ਐਫਰਟ ਪੁੱਟ ਕੀਤਾ ਕਿ ਇਸ ਨੂੰ ਇੰਨੀ ਜ਼ਬਰਦਸਤ ਕਾਨਫਰੰਸ ਬਣਾਇਆ, ਸਭ ਦਾ ਨੂੰ ਵਧਾਈ ਵੀ ਦਿੰਦੇ ਆ ਇਸ ਪ੍ਰਾਪਤੀ ਲਈ ਔਰ ਸ਼ੁਕਰੀਆ ਵੀ ਅਦਾ ਕਰਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।